ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ84 ਦੇ ਬਹੁਤ ਪਿਆਰੇ ਪਿਆਰੇ ਦਰਸ਼ਕਾਂ ਨੂੰ ਔਰ ਹਰ ਸੁਣਨ ਦੇਖਣ ਵਾਲੇ ਵੀਰ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 30 ਜੂਨ 2020 16 ਹੜ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਆਪਣੇ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਮੇਨ ਇਸ਼ੂ ਨੇ ਉਸ ਬਾਰੇ ਆਪਾਂ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮੋਦੀ ਦੇ ਭਾਸ਼ਣ ਦੀ, ਜਿਹੜਾ ਕਿ ਉਹਨਾਂ ਨੇ 16 ਮਿੰਟ ਦਾ ਉਹਨਾਂ ਦਾ ਭਾਸ਼ਣ ਸੀ ਉਹ ਦਿੱਤਾ ਕਿ ਕਿਸ ਤਰ੍ਹਾਂ ਭਾਰਤੀ ਪ੍ਰਧਾਨ ਮੰਤਰੀ ਨੇ ਬੀਤੇ ਕੱਲ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਔਰ ਆਪਣੇ 16 ਮਿੰਟ ਦੇ ਭਾਸ਼ਣ ਵਿੱਚ ਮੋਦੀ ਨੇ ਚੀਨ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ। ਔਰ ਲੋਕਾਂ ਵਿੱਚ ਇਹ ਚਰਚਾ ਹੈ ਕਿ ਮੋਦੀ ਸਰਕਾਰ ਜੋ ਹੈ ਉਹ ਚੀਨ ਤੋਂ ਇੰਨੀ ਜ਼ਿਆਦਾ ਖੌਫਜ਼ਦਾ ਕਿਉਂ ਹੈ। ਇਸ ਬਾਰੇ ਆਪਾਂ ਵੇਰਵੇ ਨਾਲ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਸਿੱਖ ਕੌਮ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਨਿਊ ਜਰਸੀ ਸਟੇਟ ਦੀ ਸੈਨੇਟ ਵੱਲੋਂ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਸਿੱਖ ਕੌਮ ਦੀ ਵੱਖਰੀ ਪਛਾਣ, ਵੱਖਰੀ ਤਹਿਜ਼ੀਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਵਜੋਂ ਮਾਨਤਾ ਦਿੱਤੀ ਹੈ। ਇਹ ਬਹੁਤ ਹੀ ਵੱਡੀ ਇਤਿਹਾਸਕ ਪ੍ਰਾਪਤੀ ਹੈ। ਜੋ ਇਹ ਮਤੇ ਦੀ ਜੋ ਅਹਿਮੀਅਤ ਹੈ ਇਸ ਬਾਰੇ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਵਿਚਾਰ ਜਾਣਾਂਗੇ। ਸੋ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਕਰਾਚੀ ਦੀ ਜੋ ਸਟਾਕ ਐਕਸਚੇਂਜ ਤੇ ਹੋਏ ਹਮਲੇ ਪਿੱਛੇ ਭਾਰਤ ਦਾ ਹੱਥ ਹੈ। ਇਸ ਦੇ ਨਾਲ ਹੀ ਜਿਹੜਾ ਕਸ਼ਮੀਰ ਵਿੱਚ ਨਵਾਂ ਡੋਮਿਸਾਈਲ ਕਾਨੂੰਨ ਹੈ ਜੋ ਬਣਾਇਆ ਗਿਆ ਹੈ ਉਸ ਦੇ ਖਿਲਾਫ ਵੀ ਪਾਕਿਸਤਾਨ ਨੇ ਯੂਨਾਈਟਿਡ ਨੇਸ਼ਨਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦਾ ਜੋ ਗੁਆਂਢੀ ਦੇਸ਼ ਸ਼੍ਰੀਲੰਕਾ ਹੈ ਚੀਨ ਦੇ ਪਾਲੇ ਵਿੱਚ ਜਾ ਰਿਹਾ ਹੈ। ਇਸ ਬਾਰੇ ਗੱਲਬਾਤ ਹੋਏਗੀ। ਐਂਡ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਡਾਕਟਰ ਸਾਹਿਬ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਆਪਣੇ ਵਿਚਾਰ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦਿਓ। ਜਿਹੜੇ ਅੱਜ ਦਾ ਪਹਿਲਾ ਸੈਗਮੈਂਟ ਦੇ ਉਸ ਜਿਹੜਾ ਇਸ਼ੂ ਆਪਾਂ ਵਿਚਾਰਨਾ ਹੈ ਉਸ ਬਾਰੇ ਆਪਾਂ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ ਦਾ ਸਾਡਾ ਜਿਹੜਾ ਖਾਸ ਸੈਗਮੈਂਟ ਸੀ, ਕਿਉਂਕਿ ਕੱਲ 29 ਜੂਨ ਦਾ ਦਿਨ ਮਹਾਰਾਜਾ ਰਣਜੀਤ ਸਿੰਘ ਦੀ 181ਵੀਂ ਬਰਸੀ ਸੀ ਔਰ ਉਸ ਦੇ ਉੱਤੇ ਜਿਵੇਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਇਕੱਲੀ ਪਰਸਨੈਲਿਟੀ ਨਹੀਂ, ਉਸ ਧਰਤੀ ਦਾ ਖਿੱਤਾ, 5 ਦਰਿਆਵਾਂ ਦੀ ਧਰਤੀ ਔਰ ਪੰਜਾਬੀ ਤਹਿਜ਼ੀਬ, ਉਸ ਦੇ ਹਵਾਲੇ ਨਾਲ ਵੀ ਬੜੇ ਵੇਰਵੇ ਨਾਲ ਗੱਲ ਕੀਤੀ ਸੀ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ ਹੈ। ਬਹੁਤ ਸਾਰਿਆਂ ਦੇ ਇੰਡੀਵਿਜੂਅਲ ਮੈਸੇਜ ਵੀ ਨੇ ਔਰ ਅਸੀਂ ਵਕਤਨ ਬਾ ਵਕਤਨ ਇਹ ਜਿਹੜੀਆਂ ਤਹਿਜ਼ੀਬੀ ਸਾਂਝਾਂ ਨੇ, ਇੱਕ ਤਾਂ ਮਜ਼ਹਬ ਦੀ ਸਾਂਝ ਹੈ ਜਿਹੜੀ ਤੌਹੀਦ ਨਾਲ ਜੁੜੀ ਹੋਈ ਹੈ, ਜ਼ਾਹਰ ਹੈ ਸਿਆਸੀ ਸਾਂਝ ਸਾਡੀ ਖਾਲਿਸਤਾਨ ਔਰ ਪਾਕਿਸਤਾਨ ਦੋ ਗਵਾਂਢੀ ਮੁਲਕ ਮੁਸਤਕਬਲ ਦਾ ਖਾਲਿਸਤਾਨ ਔਰ ਅੱਜ ਦਾ ਪਾਕਿਸਤਾਨ ਸਾਡੀਆਂ ਸਾਂਝਾਂ ਦੀ ਗੱਲ ਹੈ। ਪਰ ਜਿਹੜੀ ਤਹਿਜ਼ੀਬ ਹੈ ਇਹ ਇਸ ਦੀਆਂ ਸਾਂਝਾਂ ਹੋਰ ਵੀ ਡੂੰਘੀਆਂ ਹੁੰਦੀਆਂ ਨੇ ਔਰ ਉਸ ਖਿੱਤੇ ਦੀ ਪੰਜਾਬੀ ਤਹਿਜ਼ੀਬ ਜਿਹੜੀ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਜਿਹੜੀ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਤਹਿਜ਼ੀਬਾਂ ਦੇ ਵਿੱਚੋਂ ਇੱਕ ਹੈ,
ਉਸ ਦੇ ਨਾਲ ਉਹਦੀ ਸ਼ੁਰੂਆਤ ਹੁੰਦੀ ਹੈ। ਸਾਡਾ 5 ਦਰਿਆਵਾਂ ਦੇ ਵਾਸੀਆਂ ਦਾ ਸੁਭਾਅ, ਸਾਡੀ ਰਹਿਤਲ ਬਹਿਤਲ ਔਰ ਬਹੁਤ ਕੁਝ ਜਿਹੜਾ ਹੈ ਉਹ ਆਪਸ ਦੇ ਵਿੱਚ ਸਾਡਾ ਸਾਂਝਾ ਹੈ। ਔਰ ਅਸੀਂ ਸਾਡੇ ਦਰਸ਼ਕਾਂ ਵੱਲੋਂ ਇਹ ਕਿਹਾ ਗਿਆ ਵੀ ਇਸ ਬਾਰੇ ਤੁਸੀਂ ਹੋਰ ਵੀ ਗੱਲ ਕਰਿਆ ਕਰੋ। ਸੋ ਅਸੀਂ ਇਸ ਗੱਲ ਨੂੰ ਵੀ ਮੱਦੇ ਨਜ਼ਰ ਰੱਖਾਂਗੇ। ਪਰ ਅੱਜ ਕਿਉਂਕਿ ਸਾਡਾ ਓਪਨਿੰਗ ਸੈਗਮੈਂਟ ਮੋਦੀ ਦੀ ਜਿਹੜੀ ਕੱਲ ਦੀ ਨੇਸ਼ਨ ਨੂੰ ਐਡਰੈਸ ਕਰਨ ਵਾਲੀ ਸਪੀਚ ਹੈ, ਲਗਭਗ 17 ਮਿੰਟ ਦੀ ਉਹਨਾਂ ਦੀ ਉਹ ਸਪੀਚ, ਔਰ ਉਸ ਨੂੰ ਲੈ ਕੇ ਕਿਉਂਕਿ ਇੰਨਾ ਸਾਰਾ ਦੇਸ਼ ਐਕਸਾਈਟਿਡ ਸੀ ਕਿ ਬਹੁਤ ਸਾਰੇ ਜਿਹੜੇ ਨੇ ਉਹ ਆਪਣੇ ਟੀਵੀ ਸਟੇਸ਼ਨਾਂ ਦੇ ਕੋਲ ਬੈਠੇ ਔਰ ਸਾਰਾ ਨੇਸ਼ਨ ਜਿਹੜਾ ਇੱਕ ਸਟਨ ਹੋ ਕੇ ਬੈਠਾ ਸੀ ਕਿ ਮੋਦੀ ਜੀ ਨੇ ਪਤਾ ਨਹੀਂ ਕਿਹੜਾ ਝੋਲੇ ਚੋਂ ਸੱਪ ਕੱਢਣਾ। ਔਰ ਫਿਰ ਇਹ ਵੀ ਸੀ ਕਿ ਆਮ ਤੌਰ ਤੇ ਮੋਦੀ ਜਦੋਂ ਨੇਸ਼ਨ ਨੂੰ ਐਡਰੈਸ ਕਰਦਾ ਹੈ ਤੇ ਸ਼ਾਮ 8 ਵਜੇ ਦਾ ਟਾਈਮ ਹੁੰਦਾ ਹੈ, ਪਰ ਕੱਲ 4 ਵਜੇ ਦਾ ਟਾਈਮ ਸੀ। ਲੋਕਾਂ ਨੇ ਕਿਹਾ ਵੀ ਇਹ ਪਹਿਲਾਂ 8 ਦਾ ਵੀ ਜੋਤਸ਼ੀਆਂ ਨੇ ਕੱਢਿਆ ਹੋਏਗਾ। ਉਹਨਾਂ ਕਿਹਾ ਵੀ ਇਹ ਜਿਹੜਾ 4 ਵਜੇ ਦਾ ਟਾਈਮ ਰੱਖਿਆ ਮੋਦੀ ਨੇ ਆਉਂਦਿਆਂ ਹੀ ਜਿਹੜਾ ਉਹ ਚੀਨ ਦੇ ਖਿਲਾਫ ਜਿਹੜਾ ਉਹ ਜੰਗ ਦਾ ਐਲਾਨ ਕਰ ਦੇਣਾ, ਕਿਉਂਕਿ 2 ਦਿਨ ਪਹਿਲਾਂ ਹੀ ਜਿਹੜੀ ਹੈ ਆਲਮੋਸਟ ਕੱਲ ਅਸੀਂ ਇਸ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ 50 ਤੋਂ ਜ਼ਿਆਦਾ ਜਿਹੜੀਆਂ ਐਪਸ ਨੇ, ਬਹੁਤੀਆਂ ਉਹਨਾਂ ਚੋਂ ਚਾਈਨੀਜ਼ ਨੇ, ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਔਰ ਇਸ ਸਾਰੇ ਦੇ ਨਾਲ ਜਿਹੜਾ ਮਾਹੌਲ ਸਿਰਜਿਆ ਗਿਆ, ਔਰ ਇਹ ਵੀ ਨੇ ਹਾਲਾਂ ਕੱਲ ਜਿਹੜੀ ਲੈਫਟੀਨੈਂਟ ਕਰਨਲ ਭਾਰਤੀ ਸਾਈਡ ਤੋਂ ਹਰਿੰਦਰ ਸਿੰਘ ਔਰ ਚਾਈਨੀਜ਼ ਸਾਈਡ ਦੇ ਮੇਜਰ ਜਨਰਲ ਦੀ ਵੀ ਮੁਲਾਕਾਤ ਸੀ ਜਿਹੜੀ ਬੇਸਿੱਟਾ ਰਹੀ, ਕਿਉਂਕਿ ਜ਼ਾਹਰ ਹੈ ਕਿ ਚੀਨ ਨੇ ਤਾਂ ਹੁਣ ਅਗਲਾ ਕਦਮ ਦੇਖਣਾ। ਔਰ ਅਸੀਂ ਦੇਖ ਰਹੇ ਹਾਂ ਕਿ ਇਹ ਤਾਂ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਗਲਵਾਨ ਵੈਲੀ ਜਾਂ ਕੱਲ ਦੀ ਮੀਟਿੰਗ ਚਸ਼ੂਲ ਦੇ ਵਿੱਚ ਸੀ ਉਹਦੇ ਚ ਹੈ, ਲੇਕਿਨ ਜਿਹੜੀ ਮੈਕਮੋਨ ਲਾਈਨ ਜਿਹੜੀ ਹੈ ਆਲਰੇਡੀ ਡਿਸਾਈਡਡ ਵੀ ਹੈ ਇੱਕ ਤਰ੍ਹਾਂ ਦੇ ਨਾਲ। ਉਸ ਦੇ ਵਿੱਚ ਵੀ ਖਾਸ ਤੌਰ ਤੇ ਜਿਸ ਦੇ ਵਿੱਚ ਸਾਊਥ ਤਿੱਬਤ ਜਿਹਨੂੰ ਕਿਹਾ ਜਾਂਦਾ ਚੀਨੀਆਂ ਵੱਲੋਂ, ਇਹ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਉਸ ਦੇ ਵਿੱਚ ਵੀ ਜਿਹੜਾ ਹੈ ਚੀਨ ਦਾ ਬਿਲਡਅਪ ਕਾਫੀ ਤੇਜ਼ੀ ਨਾਲ ਹੋ ਰਿਹਾ। ਕਿਉਂਕਿ ਜਿਵੇਂ ਭਾਰਤ ਆਪਣਾ, ਜਿਹਨੂੰ ਅਸੀਂ ਉਹ ਇੱਕ ਸ਼ੇਖੀਆਂ ਮਾਰਨਾ ਇੱਕ ਟਰਮ ਯੂਜ਼ ਹੁੰਦੀ ਸੀ, ਜਾਂ ਫੁਕਰੀਆਂ ਮਾਰਨਾ ਵੀ ਕਹਿੰਦੇ ਸੀ, ਕਿ ਹੁਣ ਭਾਰਤ ਨੇ ਬਿਲਕੁਲ ਗਲਵਾਨ ਵੈਲੀ ਵਾਲੇ ਪਾਸਿਓਂ ਜਿਹੜਾ ਉਹ 3 ਮੀਲ ਦੇ ਫਾਸਲੇ ਦੇ ਉੱਤੇ ਜਿੱਥੇ ਟੈਂਕ ਔਰ ਵੱਡੇ ਜਹਾਜ਼ ਔਰ ਦੂਸਰੇ ਤਾਇਨਾਤ ਕੀਤੇ ਨੇ, ਇਹ ਬੜੇ ਫਖਰ ਦੇ ਨਾਲ ਉਹਨਾਂ ਦੇ ਮੀਡੀਆ ਵੱਲੋਂ ਕਿਹਾ ਗਿਆ ਕਿ ਜੀ ਜਿਹੜੀਆਂ ਇਜ਼ਰਾਈਲ ਦੀਆਂ ਬਣੀਆਂ ਸਪਾਈਡਰ ਡਿਫੈਂਸ ਸਿਸਟਮ ਮਿਸਲਸ ਨੇ ਉਹ ਵੀ ਉੱਥੇ ਅਸੀਂ ਲਾ ਦਿੱਤੀਆਂ। ਆਕਾਸ਼ ਮਿਸਾਈਲ ਸਿਸਟਮ ਜਿਹੜਾ ਭਾਰਤ ਨੇ ਬਣਾਇਆ ਰੂਸ ਦੀ ਮਦਦ ਨਾਲ ਉਹ ਵੀ ਲਾ ਦਿੱਤਾ ਹੈ। ਔਰ ਭਾਰਤ ਭਰ ਦੇ ਜਿਹੜੇ ਸਾਡੇ ਕੀ ਸਟਰਕਚਰ ਨੇ ਜਾਂ ਇੰਸਟਾਲਮੈਂਟ ਜਿਹੜੀਆਂ ਉਹਨਾਂ ਦੀਆਂ ਇੰਸਟਾਲੇਸ਼ਨਸ ਨੇ, ਉਹਨਾਂ 'ਚ ਵੀ ਅਸੀਂ ਜਿਹੜੀ ਇਜ਼ਰਾਈਲ ਦੀ ਬਣੀ ਹੋਈ ਸਪਾਈਡਰ ਮਿਸਾਈਲ ਜਿਹੜੀ ਹੈ ਤਾਇਨਾਤ ਕਰ ਦਿੱਤੀ ਹੈ। ਹੁਣ ਆਪਣੇ ਵੱਲੋਂ ਤੇ ਉਹ ਜਿਹੜਾ ਇਹਨਾਂ ਦੇ ਘਿਸਿਆ ਪਿਟਿਆ ਚਾਣਕਿਆ ਦਾ ਫਾਰਮੂਲਾ ਲਾਗੂ ਕਰ ਰਹੇ ਸੀ ਕਿ ਭਾਈ ਜੇ ਤੁਸੀਂ ਗੱਲਬਾਤ ਕਰਨੀ ਹੈ ਤੇ ਵਿਦ ਸਟਰੈਂਥ ਕਰੋ, ਪਰ ਚੀਨ ਜਿਹਨੇ ਕਈ ਘਾਟਾਂ ਦਾ ਪਾਣੀ ਪੀਤਾ ਹੋਇਆ, ਉਹਨਾਂ ਨੇ ਇਹਨਾਂ ਦੇ ਉਸ ਲੈਫਟੀਨੈਂਟ ਜਨਰਲ ਨੂੰ ਵੀ ਉਵੇਂ ਹੀ ਮੋੜਿਆ। ਔਰ ਜਦੋਂ ਤੁਸੀਂ ਝੂਠ ਦਾ ਔਰ ਕਾਵਰਡਿਸ ਦਾ ਲੈਵਲ ਦੇਖਦੇ ਹੋ, ਜ਼ਾਹਰ ਹੈ ਕਿ ਵੀ ਅਸੀਂ ਜਦੋਂ ਕੱਲ ਇਹ ਇਹਨਾਂ ਦੇ ਜਿਹੜੀਆਂ 50 ਤੋਂ ਜ਼ਿਆਦਾ ਜਿਹੜੀਆਂ ਨੇ ਐਪਸ ਉਹਨਾਂ ਦੇ ਬੈਨ ਕਰਨ ਦੀ ਗੱਲ ਕੀਤੀ, ਤੇ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਔਰ ਭਾਰਤੀ ਮੀਡੀਆ 'ਚ ਜ਼ਾਹਰ ਹੈ ਡਿਸਕਸ ਹੋ ਰਹੀ ਹੈ ਕਿ 2 ਦਿਨ ਪਹਿਲਾਂ ਜਿਹੜਾ ਹੁਣ ਟਿਕਟੌਕ ਬੈਨ ਹੁੰਦਾ, 2 ਦਿਨ ਪਹਿਲਾਂ ਟਿਕਟੌਕ ਨੇ 30 ਕਰੋੜ ਰੁਪਈਆ ਜਿਹੜਾ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਨਾਂ ਥੱਲੇ ਰਿਲੀਫ ਫੰਡ ਜਿਹੜਾ ਉਹਦੇ ਆਪਣੇ ਨਾਂ ਹੈ ਮੋਦੀ ਦੇ, ਉਹ ਕੋਈ ਆਫੀਸ਼ੀਅਲ ਅਕਾਊਂਟ ਨਹੀਂ ਹੈ ਜਿਹੜਾ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੁੰਦਾ ਹੈ, ਉਹਦੇ 'ਚ ਇਹਨੇ ਟਿਕਟੌਕ ਵਾਲਿਆਂ ਨੇ 30 ਕਰੋੜ ਰੁਪਈਆ ਡੋਨੇਟ ਕੀਤਾ 2 ਦਿਨ ਪਹਿਲੇ। ਦੂਸਰੀ ਜਿਹੜੀ ਇਹਨਾਂ ਦੀ ਜ਼ੋਮੀ ਕੰਪਨੀ ਹੈ ਉਹਨਾਂ ਨੇ 10 ਕਰੋੜ ਦਿੱਤਾ ਹੈ, ਔਰ ਬੁਆਵੇ ਨੇ ਜਿਹੜਾ ਉਹ 7 ਕਰੋੜ ਦਿੱਤਾ ਹੈ। ਹੁਣ ਜੇ ਤੁਸੀਂ ਇਸ ਸਾਰੇ ਨੂੰ ਦੇਖੋ ਕਿ ਭਾਈ ਇਹੀ ਆਲਮੋਸਟ 50 ਕਰੋੜ ਦੇ ਨੇੜੇ ਤੇੜੇ ਜਾ ਕੇ ਪਹੁੰਚ ਜਾਂਦਾ ਹੈ। ਸੋ ਜਿਹੜੀਆਂ ਕੰਪਨੀਆਂ 2 ਦਿਨ ਪਹਿਲਾਂ ਦੇ ਰਹੀਆਂ ਨੇ, ਸੋ ਜ਼ਾਹਰ ਹੈ ਕਿ ਵੀ ਇਹ ਮੋਦੀ ਨੇ ਵੀ, ਔਰ ਜਦੋਂ ਇਹਨਾਂ ਨੂੰ ਟਿਕਟੌਕ ਵਾਲਿਆਂ ਨੂੰ ਵੀ ਪੁੱਛਿਆ ਗਿਆ ਕਿ ਜੀ ਕੀ ਹੈ ਚਾਈਨਾ ਦੇ ਵਿੱਚ, ਉਹਨਾਂ ਨੇ ਕਿਹਾ ਇਹ ਜਿਹੜਾ ਟੈਂਪਰੇਰੀ ਹੈ। ਸੋ ਜ਼ਾਹਰ ਹੈ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਜਿਸ ਤੇਜ਼ੀ ਨਾਲ RSS ਨੇ ਚੀਨ ਦੇ ਦੌਰੇ ਕੀਤੇ ਨੇ, ਮੋਦੀ ਚੀਫ ਮਿਨਿਸਟਰ ਹੁੰਦੇ ਆ 5 ਵਾਰ ਗਿਆ ਚਾਈਨਾ,
ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ 18 ਮੁਲਾਕਾਤਾਂ ਸ਼ੀ ਜਿਨਪਿੰਗ ਨਾਲ ਹੋਈਆਂ, ਸੁਬਰਾਮਨੀਅਮ ਸਵਾਮੀ ਤੁਰਿਆ ਹੁੰਦਾ ਹੈ, ਔਰ ਇਹ ਸਾਰੀ ਜਦੋਂ ਕਿ ਪਿਛਲੇ ਪੀਰੀਅਡ ਦੇ ਵਿੱਚ ਵੀ ਆਪਸੀ ਖਿੱਚੋਤਾਣ ਵੀ ਰਹੀ ਹੈ। ਮਾਨਸਰੋਵਰ ਵਾਲਾ ਰਸਤਾ ਨਹੀਂ ਰੋਕਿਆ ਗਿਆ ਕਿਉਂਕਿ ਸੁਬਰਾਮਨੀਅਮ ਸਵਾਮੀ RSS ਦਾ ਆਈਡੀਆਲੌਗ ਕਹਿੰਦਾ ਕਿ ਜੀ ਮੈਂ ਖੁਲਾਇਆ। ਫਿਰ ਉਹਨੇ ਇਹ ਵੀ ਦਾਅਵਾ ਕੀਤਾ ਕਿ ਚੀਨ ਨੂੰ ਸਾਡੇ ਹਿੰਦੂਤਵਾਦ ਦੇ ਏਜੰਡੇ ਨਾਲ ਕੋਈ ਪ੍ਰੋਬਲਮ ਨਹੀਂ ਹੈ। ਉਹ ਕਹਿੰਦਾ ਉਹ ਤਾਂ ਸਾਨੂੰ ਕਹਿੰਦੇ ਹੀ ਹਿੰਦੂ ਨੇਸ਼ਨ ਨੇ, ਔਰ ਜਿਹੜੇ ਨੇ ਇੱਥੇ ਵਾਲੇ ਤਾਂ ਅਜੇ ਤੱਕ ਮੰਨਣ ਨੂੰ ਤਿਆਰ ਨਹੀਂ, ਪਰ ਚਾਈਨਾ ਸਾਨੂੰ ਰੈਕਗਨਾਈਜ਼ ਕਰਦਾ। ਸੋ ਮੈਂ ਇਹ ਕੱਲ ਵੀ ਜ਼ਿਕਰ ਕੀਤਾ ਸੀ ਕਿ ਕਿਵੇਂ ਚੀਨ ਨੇ ਇਹਨਾਂ ਨੂੰ ਟਿਕਾਇਆ ਹੋਇਆ, ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਕਹਿੰਦੇ ਹੋ ਕਿ ਵੀ ਹੋਪਿੰਗ ਅਗੇਂਸਟ ਹੋਪ ਇਜ਼ ਦਾ ਹਿਊਮਨ ਨੇਚਰ, ਕਿ ਆਸ ਤੋਂ ਬਾਅਦ ਵੀ ਆਸ ਕਰਨਾ, ਨਿਰਾਸ਼ ਹੋਣ ਤੋਂ ਬਾਅਦ ਵੀ ਆਸ ਕਰਨਾ। ਸੋ ਜ਼ਾਹਿਰ ਹੈ ਕਿ ਮੋਦੀ ਤੋਂ ਇਹ ਆਸ ਸੀ ਬਹੁਤਿਆਂ ਨੂੰ ਕਿ ਸ਼ਾਇਦ ਜਿਹੜਾ ਹੁਣ ਉਹਨੇ 8 ਵਜੇ ਦੀ ਬਜਾਏ 4 ਵਜੇ ਦਾ ਟਾਈਮ ਕੀਤਾ ਹੈ ਔਰ ਉਹ ਸਪੈਸ਼ਲ ਉਹਨੇ ਨੇਸ਼ਨ ਨੂੰ ਐਡਰੈਸ ਰੱਖਿਆ, ਜ਼ਰੂਰ ਜਿਹੜਾ ਕੋਈ ਖੜਪਾ ਸੱਪ ਕੱਢੇਗਾ ਆਪਣੇ ਝੋਲੇ ਚੋਂ। ਪਰ ਇਹ ਵੀ ਨਹੀਂ ਕਹਿਣ ਨੂੰ ਜੀ ਕਰਦਾ ਕਿ ਜੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਤੇ ਉਹ ਵੀ ਮਰਿਆ ਹੋਇਆ, ਉਹ ਚੂਹਾ ਵੀ ਨਹੀਂ ਨਿਕਲਿਆ। ਉਹਨੂੰ ਦੇਖ ਕੇ ਤਾਂ ਮੈਂ ਇੱਕ ਬਰੀਫ ਕਮੈਂਟ ਕੀਤਾ ਕਿਸੇ ਵੀਰ ਨੇ, ਉਹਨੇ ਕਿਹਾ ਕਿ ਜੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਨੂੰ ਚਿੜੀਆ ਘਰ ਜ਼ਰੂਰ ਲੈ ਕੇ ਜਾਇਆ ਕਰੋ, ਜ਼ਰੂਰ ਜਦੋਂ ਛੋਟੇ ਹੁੰਦੇ ਨੇ, ਤਾਂ ਕਿ ਜਦੋਂ ਵੱਡੇ ਹੋ ਜਾਣ ਉਹਨਾਂ ਨੂੰ ਗਧੇ ਤੇ ਸ਼ੇਰ 'ਚ ਫਰਕ ਪਤਾ ਹੋਏ। ਕਹਿੰਦੇ ਵੀ ਹੁਣ ਤੁਸੀਂ ਉਹਨਾਂ ਨੂੰ ਨਾ ਗਧਾ ਦਿਖਾਇਆ ਹੁੰਦਾ ਨਾ ਸ਼ੇਰ ਦਿਖਾਇਆ ਹੁੰਦਾ, ਉਹ ਗਧੇ ਨੂੰ ਹੀ ਸ਼ੇਰ ਸਮਝੀ ਜਾਂਦੇ ਨੇ। ਔਰ ਕਹਿੰਦੇ ਵੀ ਆਹੀ ਸਾਡੇ ਨਾਲ ਹੋਇਆ, ਜੇ ਇਹਨੂੰ ਗਧੇ ਨੂੰ ਅਸੀਂ ਦੇਖਿਆ ਹੁੰਦਾ ਕਿ ਵੀ ਇਹ ਤਾਂ ਗਧਾ ਹੈ ਔਰ ਇਹਨੂੰ ਅਸੀਂ ਸ਼ੇਰ ਨਾ ਸਮਝਦੇ, ਵੀ ਬਹੁਤਾ ਮੁਲਕ ਇਹਨੂੰ 56 ਇੰਚ ਦੀ ਛਾਤੀ ਵਾਲਾ ਜਿਹੜਾ ਉਹ ਸ਼ੇਰ ਸਮਝ ਕੇ ਜਿਹੜਾ ਉਹਨਾਂ ਨੇ ਇਹਨੂੰ ਬੈਕ ਕੀਤਾ। ਗੱਲ ਇਹੀ ਨਹੀਂ ਹੈ। ਈਵਨ ਇਹ ਗੱਲ ਉਹਨਾਂ ਦੇ ਮੈਂਬਰ ਪਾਰਲੀਮੈਂਟ ਓਵੈਸੀ ਨੇ ਵੀ ਕਹੀ ਕਿ ਵੀ 16 ਮਿੰਟ 'ਚ ਚੀਨ ਬਾਰੇ ਤਾਂ ਕੀ ਕਹਿਣਾ ਸੀ। ਹਾਂ, ਇੱਕ ਲਫ਼ਜ਼ ਉਹਨੇ ਚਨਾ ਜ਼ਰੂਰ ਕਿਹਾ, ਉਹਨੇ ਕਿਹਾ ਵੀ ਚਨਾ ਵੀ ਇੰਨਾ ਹੌਲੀ ਜਿਹੀ ਕਹਿ ਰਿਹਾ ਸੀ ਕਿਤੇ ਚੀਨੀ ਇਹ ਨਾ ਸਮਝਾਣ ਕਿ ਚੀਨੀ ਕਿਹਾ, ਔਰ ਚਨਾ ਵੀ ਇਸ ਕੰਟੈਕਸਟ ਉਹਨੇ ਕਿਹਾ। ਉਹਨੇ ਮੋਦੀ ਦਾ ਇਹ ਸਾਰਾ ਭਾਸ਼ਣ ਇਸ ਦੇ ਉੱਤੇ ਸੀ ਕਿ ਜੀ ਅਸੀਂ ਅੱਜ ਤੋਂ ਬਾਅਦ ਵੀ ਲੈ ਕੇ ਅਗਲੇ 4 ਮਹੀਨੇ ਜਿਹੜਾ ਉਹ 80 ਕਰੋੜ ਭਾਰਤ ਦੇ ਗਰੀਬਾਂ ਨੂੰ, ਔਰ ਉਹਨਾਂ ਦੀ ਜਿਹੜੀ ਇਹ ਸਕੀਮ ਵੀ ਹੈ, ਇਸ ਤੋਂ ਅੰਦਾਜ਼ਾ ਹੋ ਜਾਏਗਾ ਕਿ ਵੀ ਭਾਰਤ ਕਿੰਨੀ ਕੁ ਵੱਡੀ ਮਾਰਕੀਟ ਹੈ ਜਿਹਦਾ ਝੂਠੇ ਵੇਚਦੇ ਰਹੇ ਨੇ। ਇਸ ਦਾ ਉਹਨਾਂ ਦਾ ਇਹ ਸਕੀਮ ਦਾ ਨਾਮ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ। ਹੁਣ ਇਹ ਗਰੀਬਾਂ ਦਾ ਕਲਿਆਣ ਵੀ ਕਰਨਾ ਹੈ, ਗਰੀਬਾਂ ਨੂੰ ਅੰਨ ਵੀ ਦੇਣਾ ਹੈ, ਤੇ ਕਿੰਨਿਆਂ ਨੂੰ ਦੇ ਰਹੇ ਨੇ? 80 ਕਰੋੜ। ਹੁਣ 80 ਕਰੋੜ ਜੇ ਭਾਰਤ ਦੇ ਵਿੱਚ ਉਹ ਨੇ ਜਿਨ੍ਹਾਂ ਨੂੰ ਖਾਣ ਦੇ ਲਈ ਕੀ ਦੇ ਰਹੇ ਨੇ ਮਹੀਨੇ ਦਾ 5 ਕਿਲੋ ਜਾਂ ਕਣਕ ਤੇ ਜਾਂ ਚਾਵਲ, ਤੇ ਫਿਰ ਹੌਲੀ ਜਿਹੀ ਉਹਨੇ ਕਿਹਾ ਚਨਾ 5 ਕਿਲੋ ਚਨਾ। ਉਹਨੇ ਕਿਹਾ ਵੀ ਉਹਨੂੰ ਲੱਗਾ ਕਿਤੇ ਚੀਨੀ ਨਾ ਨਿਕਲ ਜਾਏ ਮੂੰਹ ਚ। ਹੁਣ ਪਹਿਲੀ ਗੱਲ ਤਾਂ ਇਹ ਦੇਖਣ ਵਾਲੀ ਹੈ ਕਿ ਵੀ ਇਹ 80 ਕਰੋੜ ਗਰੀਬਾਂ ਵਾਲਾ ਮੁਲਕ ਕਿਹੜੇ ਪਾਸਿਓਂ ਦੁਨੀਆ ਦੀ ਜਿਹੜੀ ਹੈ ਇੱਕ ਵੱਡੀ ਮਾਰਕੀਟ ਬਣ ਗਿਆ। ਹੁਣ ਤੱਕ ਤਾਂ ਇਹ ਵੈਸਟਰਨ ਵਰਲਡ ਨੂੰ ਇਹਨਾਂ ਨੂੰ ਇਹੀ ਕਹਿੰਦੇ ਰਹੇ ਨੇ ਕਿ ਜੀ ਦੇਖੋ ਸਾਡੀ 800 ਮਿਲੀਅਨ ਦੀ ਜਿਹੜੀ ਹੈ ਕੰਜ਼ਿਊਮਰ ਮਾਰਕੀਟ ਹੈ। ਹੁਣ 80 ਕਰੋੜ ਤਾਂ ਉਹ ਰੱਖੋ ਜਿਨ੍ਹਾਂ ਨੇ ਇੱਕ ਮਹੀਨੇ 'ਚ 5 ਕਿਲੋ ਕਣਕ ਜਾਂ 5 ਕਿਲੋ ਚਾਵਲ, ਇਹ ਨਹੀਂ ਹੈ ਵੀ ਕਣਕ ਦੇ ਜਾਣਾ, ਉਹਨਾਂ ਦੋਨਾਂ ਚੋਂ ਇੱਕ, ਜਾਂ ਕਣਕ 5 ਕਿਲੋ, ਹੁਣ 8 ਬੰਦਿਆਂ ਦਾ ਟੱਬਰ ਤੇ 5 ਕਿਲੋ ਚਨਾ। ਹੁਣ ਇਹ ਜਿਹੜਾ ਹੈ ਇਹਦੇ ਨਾਲ ਉਹਨਾਂ ਨੇ ਗੁਜ਼ਾਰਾ ਕਰਨਾ। ਹੁਣ ਉਹਨਾਂ ਨੇ ਅਮਰੀਕਾ ਦੇ ਕਿਹੜੇ ਬ੍ਰਾਂਡ ਖਰੀਦਣੇ ਨੇ ਜਾਂ ਯੂਰਪ ਦੇ ਵਿੱਚ ਕਿਹੜੇ ਉਹਨਾਂ ਦੇ ਨੇ ਜਿਹੜਾ ਉਹਨਾਂ ਤੋਂ ਲੈਣਾ, ਜਿਹੜੇ ਵਿਚਾਰੇ ਮਹੀਨੇ ਦੇ 5 ਕਿਲੋ ਚਨੇ ਔਰ 5 ਕਿਲੋ ਕਣਕ ਜਾਂ ਚੌਲਾਂ ਦੇ ਨਾਲ ਗੁਜ਼ਾਰਾ ਕਰਨਗੇ। ਸੋ ਇਸ ਗੱਲ ਨੇ ਇਹਨਾਂ ਦਾ, ਔਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਹੜੀ ਬੜੀ ਵੱਡੀ ਹੈ ਆਪਣੀ ਇਕਨੋਮੀ ਕਹਿੰਦੇ ਨੇ। ਹੁਣ ਅਮਰੀਕਾ 'ਚ ਭਾਵੇਂ ਅਸੀਂ ਜੋ ਮਰਜ਼ੀ ਕਹੀਏ, ਅਸੀਂ ਟਰੰਪ ਦੇ ਕ੍ਰਿਟਿਕ ਵੀ ਹੈ, ਟਰੰਪ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਦੀਆਂ ਨੀਤੀਆਂ ਦੇ, ਪਰ ਤੁਸੀਂ ਅਮਰੀਕਾ ਦੇ ਵਿੱਚ ਕੱਲ ਹੀ ਮੇਰੀ ਲਾਸ ਵੇਗਸ ਇੱਕ ਸਾਡੇ ਵੀਰ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ। ਮੈਂ ਕਿਹਾ ਤੁਹਾਡਾ ਕਾਰੋਬਾਰੀ ਸਿਸਟਮ ਤਾਂ ਕਾਫੀ ਸਫਰ ਕੀਤਾ ਹੋਣਾ, ਲੇਕਿਨ ਮੈਨੂੰ ਹਿਊਸਟਨ ਤੋਂ ਵੀ ਕਿਸੇ ਨੇ ਕਿਹਾ, ਕਹਿੰਦੇ ਜੀ ਜਿਹੜੇ ਪੀਜ਼ੇ ਵਾਲੇ ਨੇ ਔਰ ਸਟੋਰਾਂ ਵਾਲਿਆਂ ਦੇ ਤਾਂ ਜਿਹੜੇ ਸਾਰੇ ਘਾਟੇ ਪਿਛਲੇ ਵੀ ਪੂਰੇ ਹੋ ਗਏ। ਮੈਂ ਕਿਹਾ ਜੀ ਇਹ ਕਹਿੰਦਾ ਜੀ ਮਤਲਬ ਹਰ ਇੱਕ ਦੇ ਖਾਤੇ ਦੇ ਵਿੱਚ ਡਾਲਰਾਂ ਦੇ ਡਾਲਰ ਪਈ ਜਾਂਦੇ ਨੇ ਫੈਡਰਲ ਸਿਸਟਮ ਦੇ ਥੱਲੇ, ਔਰ ਜਿਨ੍ਹਾਂ ਨੇ ਕਦੇ ਵੀ ਨਹੀਂ ਕਮਾਏ ਸੀ ਉਹਨਾਂ ਨੂੰ ਉਹ ਵੀ ਮौज ਕਰਨ ਲੱਗੇ ਹੋਏ ਨੇ।
ਸੋ ਮੈਂ ਸਮਝਦਾ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਡੈਮੋਕ੍ਰੇਸੀਜ਼ ਦਾ ਜ਼ਿਕਰ ਕਰਦੇ ਆ ਜਾਂ ਇਹ ਤਾਂ ਕੰਪੇਅਰ ਕਰਦੇ ਰਹੇ ਜੀ ਤੁਸੀਂ ਜਿਹੜੀ ਆ ਉਹ ਗ੍ਰੇਟੈਸਟ ਡੈਮੋਕ੍ਰੇਸੀ ਉਹ ਸੀ ਲਾਰਜੈਸਟ ਡੈਮੋਕ੍ਰੇਸੀ ਹੈ ਸਾਡੇ ਜਿਹਨੇ ਸਾਡੇ ਕੋਲ ਇੰਨੀ ਵੱਡੀ ਵਰਕ ਫੋਰਸ ਇੰਨੀ ਵੱਡੀ ਸਾਡੀ ਕੰਜ਼ਿਊਮਰ ਮਾਰਕੀਟ ਸੋ ਕੰਜ਼ਿਊਮਰ ਮਾਰਕੀਟ ਦਾ ਵੀ ਜਲੂਸ ਇਹਨਾਂ ਦਾ ਨਿਕਲ ਗਿਆ ਵੀ 80 ਕਰੋੜ ਤਾਂ ਜਿਹੜੇ ਨੇ ਉਹ 5 ਕਿਲੋ ਕਣਕ ਔਰ 5 ਕਿਲੋ ਜਿਹੜੇ ਨੇ ਚਣਿਆਂ ਦੇ ਮੁਤਾਜ ਨੇ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਦੇ ਉੱਤੇ ਵੀ 90,000 ਕਰੋੜ ਰੁਪਈਆ ਉਹ ਕਹਿ ਰਹੇ ਨੇ ਕਿ ਜੀ ਅਸੀਂ ਖਰਚ ਕਰ ਰਹੇ ਪਰ ਇਹਦੇ ਥੱਲੇ ਕੀ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਥੋੜੀ ਬਹੁਤ ਰਾਹਤ ਦਿੱਤੀ ਸੀ ਉਹ ਤਾਂ ਕਹਿਣ ਨੂੰ ਉਹਨੇ ਜਿਵੇਂ ਥੁੱਕੀ ਵੜੇ ਪਕਾਉਂਦਾ ਹੈ ਇਹਦੇ ਤਾਂ ਕੋਈ ਸ਼ੱਕ ਨਹੀਂ ਹੈ ਕਿ ਮੋਦੀ ਉਹਦੀ ਵੈਸੇ ਸ਼ਕਲ ਦੇਖਿਆ ਮੈਨੂੰ ਇਹ ਲੱਗਦਾ ਵੀ ਉਹ ਜਿਵੇਂ ਅਸੀਂ ਪਹਿਲੇ ਦਿਨ ਵੀ ਕਿਹਾ ਸੀ ਕਿ ਭਾਈ ਜਿਵੇਂ ਕਿਸੇ ਥੱਲੋਂ ਬੇਸਮੈਂਟ ਚੋਂ ਪੁੱਟ ਕੇ ਕੱਢਿਆ ਹੁੰਦਾ ਹੈ ਨਾ ਉਹਦਾ ਤੁਸੀਂ ਸ਼ਕਲ ਦੇਖੋ ਕਿ ਵੀ ਉੜ ਗਿਆ ਸਭ ਕੁਝ ਕਿਉਂਕਿ ਇੱਕ ਸਟੇਜ ਹੁੰਦੀ ਹੈ ਜਿਹੜਾ ਫਰਾਡ ਹੁੰਦਾ ਹੈ ਰਾਮਦੇਵ ਜਿਹੜਾ ਇਹਨਾਂ ਦਾ ਖੜਾ ਕੀਤਾ RSS ਦਾ ਐਮਬੈਸਡਰ ਸੀ ਜਿਵੇਂ ਉਹਨੇ ਜਿਹੜੀ ਹੈ ਉਹ ਸਾਡੇ ਲਹਿੰਦੇ ਪੰਜਾਬੀਆਂ ਦੀ ਗੱਲ ਕਰੀਏ ਵੀ ਚਵਲ ਮਾਰ ਰਹੀ ਹੈ ਕਿ ਜੀ ਮੈਂ ਦਵਾਈ ਕੱਢਤੀ ਦੂਜੀ ਉਹੀ ਸੂਬੇ ਬੈਨ ਕਰ ਰਹੇ ਨੇ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਸੀ ਕਿ ਸਵਾਮੀ ਜੀ ਯੋਗਾ ਫਲਾਣਾ ਟਮਕਾ ਇਹਨਾਂ ਨੂੰ ਆ ਕੇ ਵੇਚਦੇ ਨੇ ਕਿ ਜੀ ਯੋਗਾ ਸਭ ਬਿਮਾਰੀਆਂ ਦਾ ਇਲਾਜ ਹੈ ਉਹ ਯੋਗਾ ਦੇ ਥੱਲੇ ਵੀ ਪੈਸੇ ਬਣਾ ਰਹੇ ਨੇ ਹੁਣ ਉਹ ਫਰਾਡ ਜਿਹਾ ਜਿਹੜਾ ਕੁਝ ਸਵਾ ਜਿਹੜੀ ਹੈ ਪੁੜੀਆਂ 'ਚ ਬੰਨ ਕੇ ਉਹਨੂੰ ਵੀ ਕਹੀ ਜਾਂਦੇ ਨੇ ਜੀ ਦਵਾ ਸੋ ਉਹਦਾ ਵੀ ਕੰਮ ਐਕਸਪੋਜ਼ ਹੋਇਆ ਤੁਸੀਂ ਉਹਦੀ ਸ਼ਕਲ ਵੀ ਦੇਖੋ ਜਿਵੇਂ ਉਹ ਚੋਰ ਫੜਿਆ ਜਾਂਦਾ ਜਿਹੜਾ ਚੋਰ ਨਹੀਂ ਜੇਬ ਕਤਰਾ ਖਾਸ ਤੌਰ ਤੇ ਵੀ ਤੁਹਾਡੀ ਜੇਬ ਕਤਰਨ ਲਈ ਉਹ ਪਿੱਛੇ ਕਰੇ ਹੱਥ ਪਾਇਆ ਤਾਂ ਤੁਸੀਂ ਉਹਦਾ ਹੱਥ ਫੜ ਲਓ ਤੇ ਜਿਹੜੀ ਉਹਦੀ ਸ਼ਕਲ ਹੁੰਦੀ ਆ ਉਹ ਰਾਮਦੇਵ ਦੀ ਬਣੀ ਹੋਈ ਹੈ ਔਰ ਮੋਦੀ ਤਾਂ ਐ ਲੱਗਦਾ ਜਿਵੇਂ ਕਬਰ ਚੋਂ ਕੱਢਿਆ ਹੁੰਦਾ ਹੁਣ ਜ਼ਾਹਿਰ ਹੈ ਕਿ ਵੀ ਤੁਸੀਂ ਝੂਠ ਵੇਚ ਰਹੇ ਹੋ ਲੇਕਿਨ ਜਿਹਨੂੰ ਕਹਿੰਦੇ ਨੇ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਾ ਜਾਏ ਮੋਦੀ ਨੂੰ ਇਹ ਵੀ ਲੱਗਦਾ ਹੈ ਕਿ ਬਿਹਾਰ ਦੀਆਂ ਚੋਣਾਂ ਆ ਰਹੀਆਂ ਨੇ ਹੁਣ ਸਾਡਾ ਜਿਹੜਾ ਵੱਡਾ ਇੱਕ ਵੋਟ ਬੈਂਕ ਹੈ ਉਹ ਵੀ ਸਵਾਲ ਚੁੱਕਣ ਲੱਗ ਗਿਆ ਕਿ ਭਾਈ ਤੁਹਾਡਾ ਹਾਲ ਕੀ ਹੈ ਔਰ ਈਵਨ ਆ ਜਿਹੜਾ ਜਬੂਰਾ ਨਿਕਾ ਜਿਹਾ ਰਾਹੁਲ ਗਾਂਧੀ ਜਿਹਦੇ ਮੂੰਹ ਚੋਂ ਨਹੀਂ ਸੀ ਗੱਲ ਨਿਕਲਦੀ ਹੁੰਦੀ वो भी पूछ रहा है कि जी मोदी जी बताएं आप चीन से इतने डरते क्यों हैं आप चीन का नाम आपकी जबान पे क्यों नहीं आ रहा है और गल गलत नहीं है इस सारे पीरियड च जदों दा 3 बार मोदी एक बार उन्हें एड्रेस किया फिर मन की बात की हुण उहदे मूंह चों चीन लफज नहीं निकलिया ये बिल्कुल फैक्ट है और ये जिहड़े ने सवाल पूछे जा रहे हैं और हुण अगेन जिवें ਇਹਨਾਂ ਦੀ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਫਰਾਡ ਔਰ ਨਫ਼ਰਤ ਤੇ ਖੜੀ ਹੈ ਉਹ ਈਵਨ ਇਸ 16 ਮਿੰਟ ਦੇ ਐਡਰੈਸ ਦੇ ਵਿੱਚ ਵੀ ਮੋਦੀ ਨੇ ਉਹਨੂੰ ਆਪਣੇ ਵੱਲੋਂ ਕਾਮਯਾਬੀ ਨਾਲ ਵੇਚਣ ਦੀ ਕੋਸ਼ਿਸ਼ ਕੀਤੀ ਕਿੰਨਾ ਵਿਕਿਆ ਕਿ ਨਹੀਂ ਬਿਹਾਰ 'ਚ ਚੋਣਾਂ ਆ ਰਹੀਆਂ ਨੇ ਔਰ ਬਿਹਾਰੀਆਂ ਦਾ ਇੱਕ ਜਿਹੜਾ ਲੋਕਲ ਫੈਸਟੀਵਲ ਹੈ ਜਿਹਨੂੰ ਛਠ ਪੂਜਾ ਕਹਿੰਦੇ ਨੇ ਔਰ ਇਹ ਛਠ ਮਈਆ ਪੁਰਬ ਉਹਨੇ ਮੋਦੀ ਨੇ ਕਿਹਾ ਕਿ ਜੀ ਦੇਖੋ ਅਸੀਂ ਇਸ ਲਈ ਇਹ ਜਿਹੜੀ ਗਰੀਬ ਕਲਿਆਣ ਯੋਜਨਾ ਵਧਾ ਰਹੇ ਹਾਂ ਕਿ ਵੀ ਹੁਣ ਸਾਵਣ ਆ ਗਿਆ ਔਰ ਇਹ ਤਿਉਹਾਰਾਂ ਦਾ ਮੌਸਮ ਵੀ ਹੈ ਔਰ ਤੁਸੀਂ ਇਹਨਾਂ ਦਾ ਫਿਰਕੂਪਣਾ ਦੇਖੋ ਕਿ ਵੀ ਇਹਨਾਂ ਜਿੰਨੇ ਤਿਉਹਾਰ ਮੋਦੀ ਨੇ ਗਿਣਾਏ ਉਹਨਾਂ ਚੋਂ 2-3 ਤਾਂ ਮੈਂ ਵੀ ਪਹਿਲੀ ਵਾਰ ਸੁਣੇ ਹਾਲਾਂਕਿ ਇਹਨਾਂ ਦੇ ਹਿੰਦੂਤਵਾਦੀ ਔਰ ਇਸ ਬ੍ਰਾਹਮਣਵਾਦ ਦੇ ਉੱਤੇ ਮੈਂ ਕਾਫੀ ਮਿਹਨਤ ਕਰਦਾ ਇਹਨਾਂ ਨੂੰ ਜਾਣਨ ਦੇ ਲਈ ਵੀ ਕੀ ਨੇ ਔਰ ਉਹਨਾਂ ਦੇ ਵਿੱਚੋਂ ਇਹਨਾਂ 6 ਮਹੀਨਿਆਂ 'ਚ ਮਾਨੋ ਨਾ ਭਾਰਤ ਦੇ ਵਿੱਚ 200 ਮਿਲੀਅਨ ਮੁਸਲਮਾਨ ਵਸਦੇ ਨੇ ਉਹਨਾਂ ਦੇ ਕਿਸੇ ਦਿਨ ਦਾ ਜ਼ਿਕਰ ਨਹੀਂ ਹੈ ਹਾਲਾਂਕਿ ਆਉਣ ਵਾਲੇ ਦਿਨਾਂ 'ਚ ਬਕਰੀਦ ਆ ਰਹੀ ਹੈ 200 ਮਿਲੀਅਨ ਤੋਂ ਜ਼ਿਆਦਾ ਦਲਿਤ ਔਰ ਆਦਿਵਾਸੀ ਮੂਲ ਨਿਵਾਸੀ ਵਸਦੇ ਨੇ ਉਹਨਾਂ ਦੇ ਕਿਸੇ ਦਿਨ ਦਾ ਜ਼ਿਕਰ ਨਹੀਂ ਹੈ ਸਿੱਖ ਧਰਮ 30 ਮਿਲੀਅਨ ਦਾ ਉਹਨਾਂ ਦੇ ਕਿਸੇ ਦਿਨ ਦਾ ਜ਼ਿਕਰ ਨਹੀਂ ਹੈ 30 ਮਿਲੀਅਨ ਤੋਂ ਜ਼ਿਆਦਾ ਈਸਾਈਆਂ ਦੇ ਕਿਸੇ ਦਿਨ ਦਾ ਜ਼ਿਕਰ ਨਹੀਂ ਹੈ ਔਰ ਇਹ ਬਿਲਕੁਲ ਹਿੰਦੂਤਵਾਦੀ ਇਹ ਜਿਹੜੀ ਕਾਊ ਬੈਲਟ ਦੇ ਨੇ ਉਹਨਾਂ ਦਾ ਜ਼ਿਕਰ ਔਰ ਮੈਂ ਬਿਲਕੁਲ ਜਿਹੜਾ ਉਸਨੇ ਜਿਸ ਅੰਦਾਜ਼ ਦੇ ਵਿੱਚ ਉਹਨੇ ਕਿਹਾ ਜੀ ਵੀ ਇਹ 5 ਜੁਲਾਈ को गुरु पूर्णिमा है इथों ਉਹਨੇ ਪਹਿਲਾਂ ਇਹ ਕਹਿ ਕੇ ਕਿ ਜੀ ਤਿਉਹਾਰਾਂ ਦਾ ਮੌਸਮ ਔਰ ਤੁਸੀਂ ਦੇਖੋ ਕਿ ਵੀ ਕਿਵੇਂ ਹਿੰਦੂਤਵਾ ਦੇ ਰੰਗ ਵਿੱਚ ਰੰਗਾ ਹੋਇਆ ਇਹ ਸਾਰਾ ਜਿਹੜਾ ਗੁੰਡਾ ਟੋਲਾ ਮਾਫੀਆ ਜਿਹੜਾ ਹਿੰਦੂਤਵਾ ਦਾ ਉਹ ਕਿਵੇਂ ਉਸ ਤਬਕੇ ਨੂੰ ਔਰ ਸਭ ਤੋਂ ਜ਼ਿਆਦਾ ਸਫਰ ਇਹਨਾਂ ਯੂਪੀ ਬਿਹਾਰ ਵਾਲਿਆਂ ਨੇ 2-3 ਕਰੋੜ ਜਿਹੜੇ ਲੋੜ ਵੇਲੇ ਹਿੰਦੂਤਵੀ ਬਣਾ ਲੈਂਦੇ ਨੇ ਉਹਨਾਂ ਨੂੰ ਬਾਅਦ ਚ ਪ੍ਰਵਾਸੀ ਬਣਾ ਦਿੰਦੇ ਨੇ ਔਰ ਹਾਲ ਇਹ ਹੋਇਆ ਉਹ ਵਿਚਾਰੇ ਪਹਿਲਾਂ ਤਾਂ ਉਹਨਾਂ ਦੀ ਗੱਲ ਹੋਈ ਵੀ ਕਿਵੇਂ ਰੁਲਦੇ ਖੁਲਦੇ ਪੈਦਲ ਤੁਰ ਕੇ
ਇਹ ਵੀ ਆਇਆ ਕਿ ਜੀ ਕਿਵੇਂ ਇੱਕ ਬੱਚੀ ਜਿਹੜੀ ਹੈ ਉਹ ਕਿੰਨੇ 100 ਮੀਲ ਸਾਈਕਲ ਚਲਾ ਕੇ ਆਪਣੇ ਬਜ਼ੁਰਗ ਬਾਪ ਨੂੰ ਲੈ ਕੇ ਆਉਂਦੀ ਹੈ, ਉਹਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ ਅਦਰ ਦੈਨ ਕਿ ਜੀ ਉਹ ਟਰੰਪ ਦੀ ਬੇਟੀ ਨੇ ਕਿਹਾ ਵਾਹ ਕਿਆ ਸਾਈਕਲ ਚਲਾਇਆ, ਜਾਂ ਉੱਤੇ ਸਾਈਕਲ ਚਲਾਉਣ ਵਾਲੀ ਕਿਸੇ ਕੰਪਨੀ ਨੇ ਕਿਹਾ ਜੀ ਅਸੀਂ ਆਪਣੇ ਐਗਜ਼ੀਬਿਸ਼ਨ ਮੈਚ ਦੇ ਵਿੱਚ ਤੁਹਾਨੂੰ ਲੈ ਆਨੇ, ਉਹਨੇ ਕਿਹਾ ਨਹੀਂ ਮੈਂ ਆਪਣੇ ਬਾਪ ਦੀ ਸੇਵਾ ਕਰਨੀ ਹੈ। ਸੋ ਉਸ ਸਾਰੇ ਦੇ ਬਾਵਜੂਦ ਉਦੋਂ ਇਹ ਕਿਹਾ ਗਿਆ ਜੀ ਇਹ ਜਦੋਂ ਜਾ ਰਹੇ ਨੇ ਵਾਪਸ ਅਸੀਂ ਬਹੁਤ ਕਲਿਆਣ ਯੋਜਨਾਵਾਂ ਸ਼ੁਰੂ ਕੀਤੀਆਂ, ਇਹਨਾਂ ਦੇ ਲਈ ਅਸੀਂ ਜੌਬ ਕ੍ਰੀਏਟ ਕਰਾਂਗੇ। ਹੁਣ ਹਾਲ ਇਹ ਹੋ ਰਿਹਾ ਹੈ ਕਿਉਂਕਿ ਜੇ ਤੁਸੀਂ ਵਿਦਨ ਦਾ ਕੰਟਰੀ ਖਬਰਾਂ ਦੇ ਉੱਤੇ ਨਜ਼ਰ ਰੱਖਦੇ ਹੋ ਕਿ ਉਹ ਵਿਚਾਰੇ ਵਾਪਸ ਮੁੜ ਰਹੇ ਨੇ ਕਿਉਂਕਿ ਕਿਸੇ ਕੋਲ ਜਿੰਨਾ ਕਿ ਘਰ 'ਚ ਕੋਈ ਹੁੰਦਾ ਮਾੜਾ ਮੋਟਾ ਕਿਸੇ ਦਾ ਭਾਵੇਂ ਇੱਕ ਅੱਧਾ ਖੇਤ ਵੀ ਹੋਏ ਉਹ ਵੀ ਉਹਨਾਂ ਨੇ ਇਹਨਾਂ 2 ਮਹੀਨਿਆਂ 'ਚ ਖਾ ਪੀ ਲਿਆ। ਹੁਣ ਕਹਿੰਦੇ ਵੀ ਕੀ ਕਰੀਏ, ਕੋਈ ਕੰਮ ਨਹੀਂ ਹੈ, ਕੋਈ ਕਾਰ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜਿਵੇਂ ਜਿਸ ਅੰਦਾਜ਼ ਦੇ ਵਿੱਚ ਆਪਣੀ ਨਫ਼ਰਤ ਵਾਲਾ ਹਿੰਦੂਤਵਾ ਔਰ ਉਹਨਾਂ ਵੋਟਾਂ ਦੇ ਲਈ ਵੇਚ ਰਹੇ ਨੇ ਸਾਰੇ ਨੂੰ, ਹੁਣ ਮੋਦੀ ਜਦੋਂ ਤਿਉਹਾਰ ਗਿਣਾਉਂਦਾ ਉਹਦੇ 'ਚੋਂ ਗੁਰੂ ਪੂਰਨਿਮਾ ਦੀ ਗੱਲ ਕਰਦਾ, ਫਿਰ ਕਹਿੰਦਾ ਸਾਵਨ का महीना भी आ रहा है कि भी ਜ਼ਾਹਰ ਹੈ ਕਿ ਮੀਂਹ ਹੋਣੇ ਨੇ ਔਰ ਦੂਸਰਾ ਉਹਨੂੰ ਵੀ ਤਿਉਹਾਰਾਂ ਦੇ ਵਿੱਚ ਫਿਰ ਇਸ ਦੇ ਨਾਲ ਉਹਨੇ ਗਿਣਾਇਆ 15 ਅਗਸਤ ਆਜ਼ਾਦੀ ਦਾ ਦਿਨ ਵੀ, ਹੁਣ ਉਹ ਵੀ ਉਹਨੇ ਫਿਰ रक्षा बंधन रखड़ी ਇਹਨੂੰ ਵੀ ਉਹ ਗਿਣਾ ਕਿਉਂਕਿ ਇਹ ਵੀ ਬ੍ਰਾਹਮਣ ਨੇ ਜਿਹੜਾ ਉਸ ਦਾ ਕਿਸਮ ਦਾ ਬਣਾਇਆ ਹੋਇਆ ਕਿ ਭਾਈ ਔਰਤ ਨੂੰ ਅਬਲਾ ਬਣਾਇਆ ਕਿ ਬਈ ਉਹ ਆਪਣੀ ਰੱਖਿਆ ਨਹੀਂ ਕਰ ਸਕਦੀ, ਉਹ ਕਿਸੇ ਨੂੰ ਧਾਗਾ ਬੰਨ ਕੇ ਗਈ ਤੂੰ ਮੇਰਾ ਰਕਸ਼ਕ ਹੈ, ਤੇ ਉਹਦਾ ਨਾਂ ਵੀ ਸਾਡਿਆਂ ਨੇ ਤਾਂ ਰੱਖੜੀ ਕਹਿ ਕੇ ਵੀ ਸਿੱਖ ਵਿੱਚ ਵੜ ਗਏ ਉਹਦੇ, ਉਹ ਅਜੇ ਵੀ ਉਹਨੂੰ ਰਕਸ਼ਾ ਬੰਧਨ ਹੀ ਕਹਿੰਦੇ ਨੇ ਕਿ ਭਾਈ ਮੈਂ ਇਹ ਬੰਧਨ ਕਰ ਰਹੀ ਹਾਂ ਆਪਣੀ ਰੱਖਿਆ ਦੇ ਲਈ ਕਿ ਤੂੰ ਮੇਰੀ ਰੱਖਿਆ ਕਰਨੀ ਹੈ। ਫਿਰ ਕਹਿੰਦਾ ਵੀ ਜਨਮਸ਼ਟਮੀ ਵੀ ਆ ਰਹੀ ਹੈ, ਜ਼ਾਹਰ ਹੈ ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਿਤ ਹੈ। ਗਣੇਸ਼ ਚਤੁਰਥੀ ਇਹ ਤਿਉਹਾਰ ਗਿਣਾ ਰਿਹਾ ਮੋਦੀ, 1 ਬਿਲੀਅਨ 300 ਮਿਲੀਅਨ ਲੋਕਾਂ ਨੂੰ ਐਡਰੈਸ ਕਰ ਰਿਹਾ ਹੈ ਜਿਹਦੇ ਜਿਹੜੇ ਬ੍ਰਾਹਮਣਵਾਦ ਜਾਂ ਉੱਚ ਜਾਤਾਂ ਵਾਲੇ ਨੇ ਉਹ 7-8% ਤੋਂ ਜ਼ਿਆਦਾ ਨਹੀਂ ਨੇ, ਲੇਕਿਨ ਇਹ ਉਹਨਾਂ ਦੇ ਦਿਨ ਜਿਹੜਾ ਗਿਣਾ ਕੇ ਗਣੇਸ਼ ਚਤੁਰਥੀ ਵੀ ਆ ਰਹੀ ਹੈ। ਫਿਰ ਕੋਈ ਊਨਮ ਹੈ, ਇਹ ਪਤਾ ਨਹੀਂ ਊਨਮ ਕੀ ਹੈ, ਫਿਰ ਘਾਟੀ ਬਿਊ ਕੋਈ ਹੋਰ ਉਹਨਾਂ ਦਾ ਤਿਉਹਾਰ, ਇਹ ਵੀ ਪਤਾ ਨਹੀਂ ਕੋਈ ਇਹਨਾਂ ਦਾ ਹਿੰਦੂਤਵਾ ਦਾ ਹੋਣਾ ਹੈ। ਫਿਰ ਨਵਰਾਤਰੇ ਕਿ 9 ਰਾਤਾਂ ਤੁਸੀਂ ਉਹ ਪੂਰਾ ਕਰਨ ਵਾਲਾ ਜਿਹੜਾ ਪਾਠ ਹੁੰਦਾ ਇਹਨਾਂ ਦਾ, ਦੁਰਗਾ ਪੂਜਾ, ਦੁਸਹਿਰਾ, ਦੀਪਾਵਲੀ, ਔਰ ਫਿਰ ਕਹਿੰਦਾ ਅਖੀਰ ਚ ਬਿਹਾਰੀਆਂ ਦਾ ਜਿਹੜਾ 6 ਮਈਆ ਕੀ ਪੂਜਾ। ਹੁਣ ਤੁਸੀਂ ਦੇਖੋ ਕਿ ਵੀ ਲੋਕ ਜਾਣਨਾ ਚਾਹੁੰਦੇ ਨੇ ਕਿ ਭਾਈ ਵੀ ਤੁਸੀਂ ਜਿਹੜੇ ਨੇ ਉਹ ਘਰਾਂ ਦੇ ਚਿਰਾਗ ਬੁਝਾ ਦਿੱਤੇ, ਉੱਥੇ ਜਾ ਕੇ ਜਿਹੜਾ ਉਹ ਮਾਰੇ ਗਏ, ਤੁਹਾਡੇ ਕੋਲ ਕੀ ਪ੍ਰੋਗਰਾਮ ਹੈ? ਔਰ ਇਹ ਪੁੱਛਿਆ ਜਿਹੜੇ ਉੱਥੇ ਥੋੜੇ ਬਹੁਤ ਫੇਅਰ ਨੇ, ਉਹਨਾਂ ਨੇ ਕਿਹਾ ਵੀ ਲੋਕ ਦੇਖ ਰਹੇ ਨੇ ਕਿ ਭਾਈ ਜਿਹੜਾ ਇਕਨੋਮਿਕ ਇੰਜਨ ਜਿਹੜਾ ਬਿਲਕੁਲ ਮਾਈਨਸ ਤੇ ਚਲਾ ਗਿਆ ਹੈ, ਜਿਹਦੇ ਬਾਰੇ ਉਹ ਵਰਲਡ ਬੈਂਕ ਹੋਏ ਜਾਂ ਦੁਨੀਆ ਦੀ ਜਿਵੇਂ ਮੂਡੀ ਵਾਲੇ ਨੇ ਜਿਹੜੇ ਦੱਸਦੇ ਨੇ ਕਿ ਉਹ ਤਾਂ ਦੱਸ ਰਹੇ ਨੇ ਵੀ ਬਿਲਕੁਲ ਕਲੈਪਸ ਹੋ ਗਈ ਹੈ ਇਕਨੋਮੀ। ਬਹੁਤ ਸਾਰੇ ਮੁਲਕ ਇੰਗਲੈਂਡ ਹੋਏ, ਯੂਰਪ ਹੋਏ, ਰੀਅਸੈਸ ਕਰ ਰਹੇ ਨੇ ਕਿ ਬਾਈ ਦਾ ਟਾਈਮ ਅਸੀਂ ਦੇਖਣਾ ਹੈ ਇਕਨੋਮੀ ਨੂੰ ਕਿਵੇਂ ਬੈਕ ਔਨ ਦਾ ਰੇਲਿੰਗ ਪੁੱਟ ਕਰਨਾ। ਉਹਦੇ ਲਈ ਕੋਈ ਲਫ਼ਜ਼ ਨਹੀਂ, ਉਹ 12-14 ਹਿੰਦੂਤਵੀਆਂ ਦੇ ਬ੍ਰਾਹਮਣਾਂ ਨੂੰ ਦੀ ਪੂਜਾ ਵਾਲੇ ਤਿਉਹਾਰ ਗਿਣਾਤੇ ਨੇ ਔਰ ਬਸ। ਔਰ ਦੂਸਰਾ ਲੋਕ ਜਾਣਨਾ ਚਾਹੁੰਦੇ ਨੇ ਕਿ ਵੀ ਚੀਨ ਦੇ ਮਾਮਲੇ 'ਚ ਕੀ ਹੋ ਰਿਹਾ, ਕੀ ਹੋਇਆ। ਪਹਿਲੀ ਵਾਰ ਤਾਂ ਉਹਨੇ ਕਰਤਾ ਹੈ ਕਿ ਜੀ ਨਾ ਕੋਈ ਆਇਆ, ਨਾ ਕੋਈ ਘੁਸਾ, ਨਾ ਕੋਈ ਹਮਾਰੀ ਚੌਂਕੀ ਲਈ। ਫਿਰ ਆਮ ਲੋਕਾਂ ਨੇ ਪੁੱਛਿਆ ਕਿ ਵੀ ਫਿਰ ਮਰਵਾ ਕਿਉਂ ਦਿੱਤੇ ਵੀ ਭਾਈ, ਜੇ ਉਹਨਾਂ ਦਾ ਹੈ ਹੀ ਨਹੀਂ ਸੀ। ਔਰ ਚੀਨ ਦੇ ਮੀਡੀਆ ਨੇ ਵੀ ਇਹਨੂੰ ਟੂ ਦਾ ਹਿਲਟ ਪਲੇ ਕੀਤਾ ਗਿਆ, ਦੇਖ ਲਓ ਉਹਨਾਂ ਦਾ ਪ੍ਰਾਈਮ ਮਿਨਿਸਟਰ ਵੀ ਕਹਿ ਰਿਹਾ ਇਹੀ ਕਸੂਰਵਾਰ ਨੇ। ਹੁਣ ਇਸ ਸਾਰੇ 'ਚ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਸਾਰੇ 16 ਮਿੰਟ 'ਚੋਂ ਆਹ ਚੀਜ਼ਾਂ ਮੋਦੀ ਜਿਹੜਾ ਕੱਢਦਾ, ਔਰ ਇੱਕ ਪਾਰਟ ਜਿਹੜਾ ਜ਼ਾਹਰ ਹੈ ਕਿ ਜਦੋਂ ਹੁਣ ਤੁਸੀਂ ਡਿਕਲੇਅਰਡਲੀ ਕਹਿ ਰਹੇ ਹੋ ਜੀ ਇਜ਼ਰਾਈਲ ਦੀ ਅਸੀਂ ਸਪਾਈਡਰ ਮਿਸਾਈਲ ਸਰਫੇਸ ਟੂ 에ਅਰ ਡਿਫੈਂਸ ਸਿਸਟਮ ਕਾਇਮ ਕੀਤਾ ਹੈ। ਚੀਨ ਔਰ ਇਜ਼ਰਾਈਲ ਦੇ ਰਿਸ਼ਤੇ ਕੀ ਨੇ? ਜ਼ਾਹਰ ਹੈ ਕਿ ਉਹਨਾਂ ਦੀ ਪੋਰਟ ਵੀ ਔਰ ਉਹ ਸਾਰੇ ਜਿਹੜੀ ਉਹਨਾਂ ਦੀ ਇਕਨੋਮਿਕਲ ਕੋਰੀਡੋਰ ਦਾ ਹਿੱਸਾ ਵੀ ਹੈ, ਚਾਈਨਾ ਇਨਵੈਸਟਮੈਂਟ ਵੀ ਕਰਦਾ ਹੈ। ਹੁਣ ਕੀ ਇਜ਼ਰਾਈਲ ਜਿਹੜਾ ਹੈ ਉਸ ਨੂੰ ਚਾਈਨਾ ਅਲਾਉ ਕਰੇਗਾ ਕਿ ਭਾਈ ਤੇਰੇ ਹਥਿਆਰ ਮੇਰੇ ਅਗੇਂਸਟ ਵਰਤੇ ਜਾਣ? ਸੋ ਮਤਲਬ ਜਿਹੜੇ ਮਾੜਾ ਮੋਟਾ ਕਿਤੇ ਥੋੜਾ ਢਾਰਸ ਦੇਣ ਵਾਲੀ ਗੱਲ ਵੀ ਆ ਉਹਨੂੰ ਇਹ ਚੀਪਨੈਸ ਦੇ ਨਾਲ ਸਾਹਮਣੇ ਆ ਕੇ ਜਿਹੜਾ ਉਹ ਐਕਸਪੋਜ਼ ਕਰਵਾ ਰਹੇ ਨੇ। ਔਰ ਇਸ ਸਾਰੇ ਦੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਸਾਰੇ 'ਚ ਡਿਫੈਂਸ ਕਿਵੇਂ ਦੇ ਰਹੇ ਨੇ ਮੋਦੀ ਦਾ। ਨੱਡਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ,
ਤੇ ਉਹਦੇ ਚ ਉਹ ਕਹਿ ਰਿਹਾ ਹੈ कि अभी मोदी से सवाल पूछने का किसको हक है, मोदी इंसान नहीं वो देवतों के भी देवता है। ਇਹ ਉਹਦਾ ਔਨ ਰੈਕੋਰਡ ਬਿਆਨ ਹੈ। ਹੁਣ ਇਹਦੇ ਤੇ ਵੀ ਜਿਹੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਮੰਨ ਲਈ ਨੱਡਾ ਸਾਹਿਬ ਤੁਹਾਡੀ ਗੱਲ, ਉਹ ਦੇਵਤਿਆਂ ਦਾ ਵੀ ਦੇਵਤਾ ਹੈ, ਘੱਟੋ ਘੱਟ ਇਹੀ ਆ ਕੇ ਕਹਿ ਦੇ ਸਿਸਟਮ ਤੇ ਕਿ मैं देवताओं का देवता शराप देता हूं कि चीन भस्म हो जाए। ਕਹਿੰਦੇ ਵੀ ਚੀਨ ਨੂੰ ਭਸਮ ਹੀ ਕਰ ਦਿੱਤਾ। ਹੁਣ ਜਿਹੜੇ ਤੁਹਾਡੇ ਦੇਵਤੇ ਨੇ ਹੋਰ ਤਾਂ ਕੋਈ ਕੰਮ ਕਰਦੇ ਨਹੀਂ ਸੀ, ਜਾਂ ਕਿਸੇ ਨੂੰ ਭਸਮ ਕਰਦੇ ਸੀ ਜਾਂ ਕਿਸੇ ਕੋਈ ਹੋਰ ਇਦਾਂ ਦਾ ਕਮਾਲਾ ਕੰਮ ਕਰਦਾ ਸੀ, ਹੋਰ ਤਾਂ ਉਹਨਾਂ ਕੋਲ ਹੈ ਨਹੀਂ ਸੀ ਕਿਉਂਕਿ ਦੇਵਤੇ ਸੀ, ਉਹਨਾਂ ਨੂੰ ਕੋਈ ਸਵਾਲ ਤਾਂ ਪੁੱਛ ਨਹੀਂ ਸੀ ਸਕਦਾ। ਤੇ ਉਹ ਕਹਿੰਦੇ ਨੇ ਵੀ ਇਹ ਇੱਧਰ ਲੱਗਾ ਹੋਇਆ ਤੇ ਚੀਨ ਵਾਲੇ ਜਿਹੜੇ ਨੇ ਉਹ ਲੱਗੇ ਨੇ ਵੀ ਉਹ ਕਹਿੰਦੇ ਮੇਰਾ ਨਾਮ ਚਿਨ ਚਿਨ ਚੂ ਹੈਲੋ ਇੰਡੀਆ ਹਾਊ ਡੂ ਯੂ ਡੂ। ਉਹ ਇਹ ਸਾਰਾ ਕਰ ਕਰਾ ਕੇ ਵੀ ਉਹ ਤਾਂ ਉਸ ਔਰ ਉਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੀਆਂ ਇਹ ਸਪਾਈਡਰ ਮਿਸਾਈਲ, ਆਕਾਸ਼ ਡਿਫੈਂਸ ਸਿਸਟਮ, ਇਸ ਸਾਰੇ ਦੇ ਬਾਵਜੂਦ ਜਿਹੜਾ ਚਾਈਨਾ ਨੇ ਇਹ ਜ਼ਰੂਰ ਜਿਹੜੀਆਂ ਉਹਨਾਂ ਦੀਆਂ ਐਪ ਬੈਨਸ ਕੀਤੀਆਂ। ਉਹਦੇ ਤੇ ਮੈਂ ਥੋੜਾ ਜਿਹਾ ਜਿਹੜਾ ਚਾਈਨੀਜ਼ ਮੀਡੀਆ ਦਾ ਰਿਐਕਸ਼ਨ ਹੈ ਉਸ ਨੂੰ ਮੈਂ ਜ਼ਰੂਰ ਥੋੜਾ ਟੱਚ ਬੇਸ ਕਰਦੇ ਆ, ਕਿਉਂਕਿ ਉਹਨਾਂ ਨੇ ਇਸ ਸਾਰਿਆਂ ਨੂੰ ਕਿਹਾ ਜਦੋਂ ਕਿ ਈਵਨ ਇਹਦੇ ਉੱਤੇ ਇਹ ਤਨਜ਼ ਕੀਤੀ ਜਾ ਰਹੀ ਹੈ ਕਿ ਬੀਜੇਪੀ ਕਹਿਣ ਨੂੰ ਤਾਂ ਕਹਿੰਦੀ ਹੈ ਮੇਕ ਇਨ ਇੰਡੀਆ ਬਟ ਬਾਈਜ਼ ਫਰੋਮ ਚਾਈਨਾ। ਵੀ ਹੁਣ ਤੁਸੀਂ ਖਰੀਦਦਾਰੀ ਉਹਨਾਂ ਦੀ ਬਰਾਬਰ ਰੱਖੀ ਹੋਈ ਹੈ। ਉਹਨਾਂ ਦਾ ਆਪਣਾ ਮਿਨਿਸਟਰ ਗਡਕਰੀ ਕਹਿ ਰਿਹਾ ਹੈ ਕਿ ਜੀ ਆਹ ਬੰਦਰਗਾਹਾਂ ਦੇ ਜਿਹੜਾ ਸਮਾਨ ਪਿਆ ਇਹਦਾ ਉਹਨਾਂ ਨੂੰ ਨੁਕਸਾਨ ਨਹੀਂ ਹੈ, ਸਾਨੂੰ ਨੁਕਸਾਨ ਹੈ। ਸਾਡਾ ਜਿਹੜਾ ਸਾਰਾ ਕੰਮ ਹੈ ਉਹ ਖਲੋਣ ਦੇ ਉੱਤੇ ਆ ਗਿਆ। ਔਰ ਇਸ ਸਾਰੇ ਚੋਂ ਜਿਹੜਾ ਕਾਂਗਰਸ ਦਾ ਜਿਵੇਂ ਮੈਂ ਕਿਹਾ ਹੀ ਹੈ ਕਿ ਵੀ ਉਹਨਾਂ ਨੇ ਇਸ ਨੂੰ ਲਿਆ, ਬਾਕੀ ਆਪੋਜੀਸ਼ਨ ਵੀ ਇਸ ਦੇ ਉੱਤੇ ਜਿਹੜੀ ਹੈ ਉਹ ਜਿਹੜੀ ਆ ਇਤਰਾਜ਼ ਕਰ ਰਹੀ ਹੈ। ਔਰ ਜਿਹੜੀ ਚੀਨੀ ਐਪ ਬੈਨ ਕੀਤੀ ਹੈ ਉਹਦੇ ਤੇ ਚੀਨੀ ਮੀਡੀਆ ਦੇ ਰਿਐਕਸ਼ਨ ਨੂੰ, ਇਹਨਾਂ ਦੀ BBC ਦੀ ਇੱਕ ਸਟੋਰੀ ਹੈ ਔਰ ਇਹ ਉਹਨਾਂ ਨੇ ਕਿਹਾ ਵੀ ਭਾਰਤ ਦੇ ਵਿੱਚ ਬਹੁਤ ਸਾਰਾ ਕੁਛ ਠੀਕ ਹੈ, ਟਿਕਟੌਕ ਜਾਂ ਦੂਜੇ ਤੀਜੇ ਲੋਕ ਨਿਰਾਸ਼ ਵੀ ਨੇ, ਪਰ ਉਹਨਾਂ ਦੀਆਂ ਆਪਣੀਆਂ ਥਰਡ ਰੇਟ ਕੰਪਨੀਆਂ ਨੂੰ ਉਹ ਪ੍ਰਮੋਟ ਕਰ ਰਹੇ ਨੇ। ਔਰ ਭਾਰਤੀ ਮੀਡੀਆ ਦੇ ਵੀ ਕੁਝ ਹਿੱਸਾ ਇਹ ਕਹਿ ਰਿਹਾ ਕਿ ਵੀ ਇਹ ਅਨਪ੍ਰੈਕਟੀਕਲ ਹੈ, ਇਹਦਾ ਕੋਈ ਫਾਇਦਾ ਨਹੀਂ ਹੈ, ਜਿਹੜੀ ਕਿਉਂਕਿ ਭਾਰਤ ਦੇ ਵਿੱਚ ਕੋਈ ਆਪਣਾ ਇਨਫਰਾਸਟ੍ਰਕਚਰ ਹੀ ਨਹੀਂ ਹੈ ਜਿਹੜੀਆਂ ਚੀਜ਼ਾਂ ਬਣਾਉਣ ਦਾ। ਔਰ ਲੇਕਿਨ ਉਹਨਾਂ ਦਾ ਜਿਹੜੇ ਮੀਡੀਆ ਦਾ ਇੱਕ ਹਿੱਸਾ ਹੈ ਉਹ ਕਹਿੰਦਾ ਜੀ ਪਹਿਲੇ मोदी जी ने सर्जिकल स्ट्राइक किया पाकिस्तान पर और अब वो डिजिटल सर्जिकल स्ट्राइक कर दिया चाइना पर। झूठ ही बेचना है। और 4 बजे के प्रोग्राम तो पहला जेडे उन्होंने पैनल बिठाया हुए सी लिया के रिपब्लिक टीवी, आज तक और जी टीवी कि जी हुणे ही जिवें उन्होंने NDTV ने कहा भी वो तो इवें प्रोपेगेंडा कर रहे थे कि मोदी जी मशीन गन लेके आएंगे और जैसे ही वो अपना भाषण शुरू करेंगे चीन की तरफ मशीन गन का मुंह करके बटन दबा देंगे, गोलियां चला के और जंग का ऐलान हो जाएगा। वो कहते भी वो सारे जेडे उन्होंने एक्सपर्ट ने बेचारे अचकरा उचकरा पा के आए सी कि हुण मोदी ने जो ऐलान करना है ते असीं फिर उहदे उत्ते अगों फाइनल की करना है। लेकिन ये सारे च कुछ भी नहीं निकलिया। लेकिन चीन ने हालांकि कोई उन्होंने ग्लोबल टाइम्स का उन्होंने जिहड़ा उन्हां दा ऑफिशियल मीडिया है उन्हां दी न्यूज़ एजेंसी है शिनहुआ न्यूज़ एजेंसी, पीपल डेली, चाइना सेंट्रल टेलीविजन, उन्होंने कहा भी उन्होंने इवन इहदा नोटिस भी नहीं लिया। उन्होंने बिल्कुल इहदे ते कोई रिएक्शन नहीं दिता है। हाँ इन्ना कहा कि जिहड़ी गवर्नमेंट अखबार है ग्लोबल टाइम्स जिन्हें जिहड़ी टेंशन चल रही है ऑन द बॉर्डर उस दे लई भारत नूं ठहराया जिम्मेवार और जिहड़ी एप्स दे उत्ते पाबंदी लाई है उन्होंने कहा कि भी ये जिहड़ी इंडिया दे विच अल्ट्रा नैशनलिज्म की लहर चल रही है उसका इफेक्ट है। और उन्होंने कहा कि भी ये जिहड़ा कदम है इसलिए उन्होंने कहा भी नाले चोर ते नाले छतर कि भी तुहाडे फौजियां ने अपनी हद क्रॉस करके आके साडे ते अटैक कीता, फिर तुसी इलीगल तुहाडे फौजियां ने काम कीता, इस तो ये दबाव जिहड़ा टेंशन आपस च वधी है और ये भारत दे विच अल्ट्रा नैशनलिज्म हावी है और ये जान बुझ के उकसा रहे ने। पर उन्होंने कहा कि भाई इस सारे नूं जिहड़ा अल्टीमेटली तुहानू ही इसका खमियाजा भुगतना पेगा, तुहाडीआं नौकरियां भी जा रही ने और ये सारे जिहड़े ने इस चों तुहाडा नुकसान है, सानू कोई बहुता फर्क नहीं पैना। हालांकि जिहड़े चाइनीज माइक्रो ब्लॉगिंग वैबसाइट दे उत्ते उन्हां दे
ਯੂਜ਼ਰ ਨੇ ਜਿਨ੍ਹਾਂ ਨੂੰ ਭਾਰਤ 'ਚ ਇੰਡੀਆ ਬੈਨ 59 ਚਾਈਨੀਜ਼ ਐਪਸ ਦੇ ਹੈਸ਼ਟੈਗ ਦੇ ਥੱਲੇ ਉਹਨਾਂ ਨੇ ਇਸ ਦੀ ਕਾਫੀ ਜਿਹੜੀ ਆ ਉਹ ਨਿੰਦਿਆ ਕੀਤੀ ਹੈ, ਕ੍ਰਿਟਿਸਾਈਜ਼ ਕੀਤਾ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਇਹ ਹੁਣ ਚਾਈਨੀਜ਼ ਦੇ ਜਿਹੜੇ ਯੂਜ਼ਰ ਨੇ ਆਪਣੀ ਐਪ ਤੇ ਕਿ ਭਾਰਤ ਨਾਲ ਸੰਬੰਧਿਤ ਵੀ ਜਿਹੜੀ ਕੋਈ ਵੀ ਚੀਜ਼ ਹੈ ਉਹਦਾ ਟੋਟਲੀ ਜਿਹੜਾ ਉਹ ਬਾਈਕਾਟ ਕਰੋ ਔਰ ਸਾਨੂੰ ਜਿਹੜਾ ਇਹਨਾਂ ਦੀ ਲੋੜ ਹੀ ਨਹੀਂ ਹੈ। ਇਹ ਅਸੀਂ ਪਹਿਲਾਂ ਹੀ ਮੇਡ ਇਨ ਚਾਈਨਾ ਪ੍ਰੋਡਕਟ ਜਿਹੜੇ ਆ ਇਸਤੇਮਾਲ ਕਰਦੇ। ਔਰ ਉਹਨਾਂ ਕਿਹਾ ਵੀ ਜਿਹੜਾ ਭਾਰਤ ਵਰਚੁਅਲ ਪ੍ਰੌਕਸੀ ਨੈਟਵਰਕ ਇਸਤੇਮਾਲ ਕਰਦੇ ਨੇ ਇਹਨਾਂ ਨੂੰ ਵੀ ਜਿਹੜਾ ਇਸ ਦੇ ਉੱਤੇ ਅਸੀਂ ਅੱਖ ਰੱਖਾਂਗੇ। ਔਰ ਇਸ ਸਾਰੇ ਦੇ ਨਾਲ ਇਹ ਵੀ ਆਇਆ ਕਿ ਇੱਕ ਯੂਜ਼ਰ ਨੇ ਇਹ ਵੀ ਕਿਹਾ ਕਿ ਵੀ ਤੁਸੀਂ ਬਿਲਕੁਲ ਤੁਸੀਂ ਕਰੋ, ਚੀਨ ਦੇ ਜਿਹੜਾ ਬੀਬੋ ਨੂੰ ਵੀ ਬੈਨ ਕਰ ਦਿਓ, ਜਲਦੀ ਕਰੋ, ਆਪਣਾ ਅਕਾਊਂਟ ਬੰਦ ਕਰੋ। ਸੋ ਹੁਣ ਜ਼ਾਹਰ ਹੈ ਕਿ ਵੀ ਇਸ ਸਾਰੇ ਤੋਂ ਇਹ ਗੱਲ ਜ਼ਾਹਰ ਹੈ ਕਿ ਵੀ ਉੱਥੇ ਵੀ ਇਹ ਐਪ ਬੈਨ ਦੇ ਨਾਂ ਥੱਲੇ 2 ਦਿਨ ਪਹਿਲੇ ਤੁਸੀਂ 50 ਕਰੋੜ ਦੀ ਡੋਨੇਸ਼ਨ ਲੈ ਰਹੇ ਹੋ ਨਾ ਸਾਰਿਆਂ ਤੋਂ ਔਰ ਨਾਲ ਦੀ ਨਾਲ ਹੀ ਡਰਾਮਾ ਵੀ ਕਰ ਰਹੇ ਹੋ। ਤੇ ਮੈਂ ਇਹ ਸਮਝਦਾ ਵੀ ਇਸ ਸਾਰੇ ਨੂੰ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਕਿ ਸਟਾਰਮ ਇਨ ਦਾ ਟੀ ਕੱਪ, ਜਦੋਂ ਚਾਹ ਉਬਲਦੀ ਹੈ ਕੋਈ ਕਹੇ ਜੀ ਤੂਫਾਨ ਆ ਗਿਆ, ਤੂਫਾਨ ਆ ਗਿਆ, ਕਹਿੰਦਾ ਕਿੱਥੇ ਆ ਗਿਆ, ਚਾਹ ਦੇ ਕੱਪ ਚ ਆ ਗਿਆ, ਉਬਲਦੀ ਚਾਹ ਤਾਂ ਹੁਣ ਤੂਫਾਨ ਹੀ ਹੈ ਨਾ। ਸੋ ਇਹ ਸਟਾਰਮ ਇਨ ਦਾ ਟੀ ਕੱਪ ਹੈ। ਔਰ ਮੈਂ ਇਹ ਕਲੋਜ਼ ਕਰਨ ਤੋਂ ਪਹਿਲਾਂ ਕਿ ਭਾਈ ਇਹਨਾਂ ਦਾ ਤਾਂ ਕੰਮ ਹੋ ਗਿਆ, ਇਹ ਤਾਂ ਬਿਲਕੁਲ ਐਕਸਪੋਜ਼ ਹੀ ਨੇ। ਜਿਹੜਾ ਕਰੋਨਾ ਰਿਲੇਟਡ ਪਾਰਟ ਹੈ ਉਹਦੇ ਚ ਵੀ ਇਹ ਬੜੀ ਬੁਰੀ ਤਰ੍ਹਾਂ ਫੇਲ ਹੋਏ ਨੇ, ਕੇਸਿਸ ਤੇਜ਼ੀ ਨਾਲ ਵੱਧ ਰਹੇ ਨੇ। ਔਰ ਕੁੱਲ ਮਿਲਾ ਕੇ ਵੀ ਗਲੋਬਲੀ ਜਿਹੜੀ ਪਿਕਚਰ ਹੈ ਉਹ ਕਾਫੀ ਗਲੂਮੀ ਹੈ। ਇਸ ਵੇਲੇ ਟੋਟਲ ਕੇਸ 10,83,463 ਟੋਟਲ ਕੇਸ ਨੇ ਔਰ 5,10,048 ਟੋਟਲ ਡੈਥਸ ਨੇ। ਅਮਰੀਕਾ ਦੇ ਵਿੱਚ 2,06,96,797 ਟੋਟਲ ਕੇਸ ਨੇ ਔਰ 1,29,039 ਡੈਥਸ ਨੇ। ਔਰ ਕੱਲ ਇਹਨਾਂ ਦੇ ਵੀ ਜਿਹੜਾ ਰਿਪਬਲਿਕਨ ਕੈਂਪੇਨ ਨੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਟਰੰਪ ਦਾ ਸਭ ਤੋਂ ਜ਼ਿਆਦਾ ਸਟਰੋਂਗ ਬੇਸ ਸੀ ਪੋਲੀਟੀਕਲ, ਸਾਊਥ ਦੀਆਂ 10 ਸਟੇਟਾਂ, ਉਹਨਾਂ ਨੂੰ ਕਰੋਨਾ ਚੰਬੜ ਗਿਆ। ਹੁਣ ਆਉਣ ਵਾਲੀਆਂ ਇਲੈਕਸ਼ਨਾਂ ਤੇ ਇਹਦਾ ਕੀ ਅਸਰ ਪਏਗਾ? ਹੁਣ ਤਾਂ ਇੱਥੇ ਬੈਠੇ ਤਾਂ ਟਰੰਪ ਸਾਹਿਬ ਇਹ ਕਹਿੰਦੇ ਸੀ ਦੇਖੋ ਮੈਨੂੰ ਤਾਂ ਕੁਝ ਨਹੀਂ ਹੈ, ਮੈਂ ਇੰਨੇ ਸਾਲਾਂ ਦਾ ਬੰਦਾ ਔਰ ਤੁਹਾਡੇ ਸਾਹਮਣੇ ਖੜਾ। ਸੋ ਇਹ ਇੱਥੇ ਇਲੈਕਸ਼ਨ ਇਸ਼ੂ ਸਾਊਥ ਦੇ ਵਿੱਚ ਵੀ ਇਹਨੂੰ ਪ੍ਰਭਾਵਿਤ ਕਰ ਰਿਹਾ। ਔਰ ਭਾਰਤ ਜਿਹੜਾ ਚੌਥੇ ਨੰਬਰ ਤੇ ਆ ਹੁਣ ਦੁਨੀਆ 'ਚ ਕਰੋਨਾ ਕੇਸਾਂ ਦੇ ਹਵਾਲੇ ਨਾਲ 5,82,482 ਟੋਟਲ ਕੇਸ ਨੇ ਔਰ 17,322 ਮੌਤਾਂ ਨੇ ਜਿਹੜੀਆਂ ਆਫੀਸ਼ੀਅਲ। ਮੈਂ ਜਿਵੇਂ ਕਿਹਾ ਕਿ ਉੱਥੋਂ ਦਾ ਡੇਟਾ ਜਿਹੜਾ ਉਹ ਇਹਨੂੰ 4 ਗੁਣਾ ਕਰ ਲਓ ਕੇਸਾਂ ਨੂੰ ਵੀ ਔਰ ਡੈਥਸ ਨੂੰ ਵੀ, ਜਿਨ੍ਹਾਂ ਨੂੰ ਔਰ ਇਹ ਸਾਹਮਣੇ ਆ ਰਿਹਾ ਕਿ ਇੱਕ ਤੇਲੰਗਾਨਾ ਦਾ ਕਬਰਸਤਾਨ ਦਾ ਆਇਆ ਕਿ ਇੱਕ ਟੋਆ ਪੱਟਿਆ ਹੋਇਆ, ਉਹਦੇ 4 ਲਾਸ਼ਾਂ ਉਹਦੇ ਸੁੱਟ ਰਹੇ ਨੇ। ਕੋਈ ਘਰਦੇ ਨੂੰ ਕਿਸੇ ਨੂੰ ਪਤਾ ਵੀ ਨਹੀਂ ਹੈ ਵੀ ਉਹਨਾਂ ਦਾ ਬੰਦਾ ਕਿੱਥੇ ਸੀ ਕੀ। ਔਰ ਇੱਕ ਵੀਡੀਓ ਜਿਹੜੀ ਤਾਮਿਲਨਾਡੂ ਦੇ ਹਵਾਲੇ ਨਾਲ ਘੁੰਮ ਰਹੀ ਹੈ, ਉਹ ਇੱਕ ਜਵਾਨ ਬੰਦਾ ਜਿਹਦਾ ਉਹ ਵੈਂਟੀਲੇਟਰ ਲਾ ਰਹੇ ਨੇ ਔਰ ਅਖੀਰਲੀ ਮਰਨ ਤੋਂ ਪਹਿਲਾਂ ਉਹ ਆਪਣੇ ਪਿਓ ਨੂੰ ਕਹਿ ਰਿਹਾ ਹੈ ਕਿ ਡੈਡੀ ਮੈਂ ਹੁਣ ਮਰਨ ਲੱਗਾ, ਮੇਰਾ ਇਹਨਾਂ ਨੇ ਜਿਹੜੀ ਹੈ ਵੈਂਟੀਲੇਟਰ ਲਾ ਲਿਆ। ਔਰ ਉਹ ਹਸਪਤਾਲ ਕਹਿ ਰਹੇ ਉਹ ਤਾਂ ਹਾਰਟ ਅਟੈਕ ਨਾਲ ਮਰਿਆ। ਉਹ ਕਹਿੰਦੇ ਹਾਰਟ ਅਟੈਕ 5 ਸੈਕਿੰਡ ਪਹਿਲਾਂ ਜਿਹੜਾ ਉਹ ਕਹਿ ਰਿਹਾ ਆਪਣੀ ਉਸ ਤਾਮਿਲ ਜ਼ਬਾਨ ਦੇ ਵਿੱਚ ਆਪਣੇ ਪਿਓ ਨੂੰ। ਔਰ ਇਹਨਾਂ ਦੇ ਕੇਸ ਜਿਹੜੇ ਨੇ ਬਹੁਤ ਜ਼ਿਆਦਾ ਆਉਣ ਵਾਲੇ ਪੀਰੀਅਡ 'ਚ ਜਾ ਰਹੇ ਨੇ। ਔਰ ਪਾਕਿਸਤਾਨ ਵੀ ਜਿਹੜਾ ਕੋਈ ਪਿੱਛੇ ਨਹੀਂ ਹੈ। ਇਹ ਠੀਕ ਹੈ ਕਿ ਪਾਕਿਸਤਾਨ ਦਾ ਡੈਥ ਰੇਟ ਰਿਲੇਟਿਵਲੀ ਘੱਟ ਹੈ, ਆਫੀਸ਼ੀਅਲੀ 4,304 ਡੈਥਸ ਨੇ ਔਰ ਉਹਨਾਂ ਦੇ ਵੀ ਜਿਹੜੇ ਕੇਸ ਨੇ ਉਹ 2,09,337 ਇਸ ਨੂੰ ਕ੍ਰਾਸ ਕਰ ਚੁੱਕੇ ਨੇ। ਸੋ ਅਸੀਂ ਅਰਦਾਸ ਕਰਦੇ ਹਾਂ, ਜਿੱਥੇ ਹੁਣ ਕਈ ਥਾਵਾਂ ਤੇ ਤਾਂ ਇਵੇਂ ਲੱਗਣ ਲੱਗ ਗਿਆ ਕਿ ਭਾਈ ਜਿਵੇਂ ਇਹ ਹੋਣਾ ਹੀ ਹੋਣਾ ਇਵੇਂ, ਇਸ ਲਈ ਖਬਰਾਂ ਦੇ ਵਿੱਚ ਵੀ ਪਿੱਛੇ ਜਾ ਰਿਹਾ ਹੈ, ਦੂਸਰੀਆਂ ਚੀਜ਼ਾਂ ਲੋਕ ਅੱਗੇ ਲਿਆ ਰਹੇ ਨੇ। ਪਰ ਮੈਂ ਸਮਝਦਾ ਵੀ ਇਸ ਦੇ ਲਈ ਪ੍ਰੋਪਰ ਇhtiyat ਔਰ ਜਿਹਨੂੰ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਔਰ ਜਦੋਂ ਇੱਕ ਵਾਰੀ ਹੁੰਦਾ ਹੈ ਫਿਰ ਮੈਂ ਦੇਖਦਾ ਕਿ ਚੰਗੇ ਲੋਕ ਮਹੀਨਾ, ਡੇਢ ਮਹੀਨਾ ਉਸ ਤੋਂ ਬੜੀ ਬੁਰੀ ਤਰ੍ਹਾਂ ਸਫਰ ਕਰਦੇ ਨੇ। ਔਰ ਉਹਨਾਂ ਚੋਂ ਕੁਛ ਦੇ ਐਕਸਪੀਰੀਅੰਸ ਜਿਹੜੇ ਆਪਣੀ ਬਲੌਗ ਲਿਖਦੇ ਨੇ ਜਾਂ ਬਾਅਦ ਚ ਉਹਨਾਂ ਮੀਡੀਆ ਨਾਲ ਉਹਨਾਂ ਨੇ ਕਿਹਾ ਜੀ ਇਸ ਕਿਸਮ ਦੀ ਹਾਲਤ ਬਿਆਨ ਹੀ ਨਹੀਂ ਕੀਤੀ ਜਾ ਸਕਦੀ ਕਿ ਜਦੋਂ ਇਸ ਦਾ ਤੁਸੀਂ ਸ਼ਿਕਾਰ ਹੁੰਦੇ ਹੋ ਤੇ ਤੁਹਾਡੇ ਨਾਲ ਕੀ ਵਾਪਰ ਰਿਹਾ ਹੁੰਦਾ। ਸੋ ਅਸੀਂ ਜਿਹੜਾ ਸਾਰੇ ਇਸ ਦਾ ਧਿਆਨ ਰੱਖੀਏ, ਇਹੀ ਜਿਹੜੀ ਸਾਡੀ ਅਰਦਾਸ ਹੋਈ ਹੈ ਰੱਬ ਦੇ ਚਰਨਾਂ। ਪਰ ਇਹ ਸਾਨੂੰ ਜਿਹੜੀ ਰੱਬ ਨੇ ਅਕਲ ਦਿੱਤੀ ਹੈ ਉਸ ਤੋਂ ਵੀ ਜ਼ਰੂਰ ਕੰਮ ਲਈਏ।
ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾਂ ਐਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।